ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ ਤੇ ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਇਸ ਟਾਈਮ ਪੰਜਾਬ ਦੀ ਇੱਕ ਅਜਿਹੀ ਖਬਰ ਤੋਂ ਜਿਹਦੇ ਬਾਰੇ ਖਾਸੀ ਚਰਚਾ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਤੇ ਸਿੱਖ ਹਲਕਿਆਂ ਦੇ ਵਿੱਚ ਹੋ ਰਹੀ ਹੈ। ਨੌਜਵਾਨ ਗੁਰਪ੍ਰੀਤ ਸਿੰਘ, ਪਿਛਲੇ ਦਿਨੀ ਉਸ ਨੌਜਵਾਨ ਦਾ ਕਤਲ ਹੁੰਦਾ। ਨੌਜਵਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿੱਖ ਸਫਾਂ ਦੇ ਵਿੱਚ ਵਿਚਰਨ ਵਾਲਾ ਸੀ ਤੇ ਦੀਪ ਸਿੱਧੂ ਦੇ ਕਾਫੀ ਕਰੀਬੀ ਸੀ। ਇਸ ਮਾਮਲੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਂ ਦਾ ਦਾਅਵਾ ਕਰ ਰਹੀ ਹੈ ਪੰਜਾਬ ਪੁਲਿਸ। DGP ਪੰਜਾਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਤੋਂ ਬਾਅਦ ਮੀਡੀਆ ਘਰਾਣੇ ਸਵਾਲ ਇਹ ਉੱਠਦਾ ਕਿ ਅੰਮ੍ਰਿਤਪਾਲ ਸਿੰਘ ਦਾ ਨਾਂ ਆਇਆ ਜਾਂ ਫਿਰ ਪਾਇਆ ਗਿਆ ਜੀ। ਬਿਲਕੁਲ ਜੀ, ਗੁਰਪ੍ਰੀਤ ਕਤਲ ਮਾਮਲੇ ਦੀ ਘਟਨਾ ਪੰਚਾਇਤੀ ਚੋਣਾਂ ਤੋਂ ਪਹਿਲਾਂ ਸਾਹਮਣੇ ਆਉਂਦੀ ਹੈ ਜੀ। ਜਦੋਂ ਗੁਰਪ੍ਰੀਤ ਸਿੰਘ ਹੋਰੀ ਇੱਕ ਸ਼ਾਮ ਨੂੰ ਮਤਲਬ ਇੱਕ ਪਿੰਡੋਂ ਆਪਣੇ ਸਮਰਥਕ ਦੇ ਪ੍ਰਚਾਰ ਦੇ ਵਿੱਚ, ਸਰਪੰਚੀ ਦੇ ਵਿੱਚ ਪ੍ਰਚਾਰ ਤੋਂ ਬਾਅਦ ਵਾਪਸ ਪਰਤ ਰਹੇ ਸੀਗੇ। ਰਾਹ ਦੇ ਵਿੱਚ ਉਹਨਾਂ ਤੇ ਹਮਲਾ ਹੁੰਦਾ ਹੈ, ਗੋਲੀਆਂ ਵੱਜਦੀਆਂ, ਹਸਪਤਾਲ ਲਿਜਾਇਆ ਜਾਂਦਾ ਹੈ ਤੇ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ। ਤੇ ਉਸ ਤੋਂ ਬਾਅਦ ਪੁਲਿਸ ਦਾਅਵਾ ਕਰਦੇ ਕਿ ਅਸੀਂ ਪੈੜ ਨੱਪ ਰਹੇ ਹਾਂ ਜੀ, ਅਸੀਂ CCTV ਕੈਮਰੇ ਖੰਗਾਲ ਰਹੇ ਹਾਂ ਜੀ, ਅਸੀਂ ਹੁਣ ਬੰਦਿਆਂ ਤੱਕ ਪਹੁੰਚ ਗਏ ਜੀ, ਅਸੀਂ ਹੁਣ ਉਹਨਾਂ ਦੇ ਫੋਨ ਦੇ ਰਿਕਾਰਡ ਤੇ ਜਾਂਚ ਪੜਤਾਲ ਕਰ ਰਹੇ ਹਾਂ। ਆਖਰ ਸਾਰਾ ਪਲੰਦਾ ਲੈ ਕੇ ਅੱਜ DGP ਸਾਹਿਬ ਗੌਰਵ ਯਾਦਵ ਹੋਰੀ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦੇ ਆ ਜੀ। ਤੇ ਪ੍ਰੈਸ ਕਾਨਫਰੰਸ ਕਰਦਿਆਂ ਉਹ ਕਹਿੰਦੇ ਆ ਕਿ ਵੀ ਬੰਦੇ ਫੜ ਲਏ, ਬੰਦਿਆਂ ਦੇ ਅੱਗੇ ਦਾ ਕਨੈਕਸ਼ਨ ਸਾਨੂੰ ਪਤਾ ਲੱਗ ਗਿਆ ਕਿ ਕਨੈਕਸ਼ਨ ਦੀਆਂ ਤਾਰਾਂ ਕੈਨੇਡਾ ਨਾਲ ਜੁੜੀਆਂ ਨੇ ਜੀ। ਤੇ ਇਸ ਕਤਲ ਦੇ ਪਿੱਛੇ ਜੇ ਕੈਨੇਡਾ ਵਾਲੇ ਮਤਲਬ ਕੈਨੇਡਾ 'ਚ ਬੈਠੇ ਬੰਦੇ ਨੇ ਮੁੱਖ ਸਾਜ਼ਿਸ਼ ਖੜਾ, ਤਾਂ ਇਹਦੇ ਵਿੱਚ ਅੰਮ੍ਰਿਤਪਾਲ ਦਾ ਵੀ ਨਾਂ ਹੈ, ਉਹਦੀ ਵੀ ਭੂਮਿਕਾ ਹੈ। ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਭੂਮਿਕਾ ਦਾ ਹਵਾਲਾ ਉਹ ਇਸ ਐਂਗਲ ਤੋਂ ਦਿੰਦੇ ਨੇ ਕਿ ਜਿਹੜੀ ਦੀਪ ਸਿੱਧੂ ਹੋਰਾਂ ਨੇ ਸੰਸਥਾ ਖੜੀ ਕੀਤੀ ਸੀ ਵਾਰਸ ਪੰਜਾਬ ਦੇ, ਕਿ ਉਸ ਦੇ ਵਿੱਚ ਗੁਰਪ੍ਰੀਤ ਬਤੌਰ ਕੈਸ਼ੀਅਰ ਸੇਵਾ ਨਿਭਾਉਂਦਾ ਸੀ, ਬਤੌਰ ਖਜ਼ਾਨਚੀ ਸੇਵਾ ਨਿਭਾਉਂਦਾ ਸੀ ਤੇ ਦੀਪ ਸਿੱਧੂ ਦੇ ਨੇੜਲਿਆਂ ਚੋਂ ਇੱਕ ਸੀ। ਪਰ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਇਹ ਸੰਸਥਾ ਨੂੰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਟੇਕ ਓਵਰ ਕਰ ਲਿਆ ਤੇ ਉਹਨਾਂ ਨੇ ਆਪਣੇ ਬੰਦੇ, ਮਤਲਬ ਇਹ ਪੁਲਿਸ ਦੇ ਸਾਰੇ ਹਵਾਲਿਆਂ ਨਾਲ ਜਿਹੜੀ ਖਬਰ ਨਿਕਲੀ ਆਪਾਂ ਉਹਦੇ ਹਵਾਲੇ ਜ਼ਿਕਰ ਕਰ ਰਹੇ ਹਾਂ। ਉਹ ਕਹਿੰਦੇ ਕਿ ਕਿ ਅੰਮ੍ਰਿਤਪਾਲ ਸਿੰਘ ਨੇ ਜਦੋਂ ਟੇਕ ਓਵਰ ਕੀਤਾ ਤਾਂ ਉਹਨੇ ਆਪਣੇ ਬੰਦੇ ਫਿੱਟ ਕਰਨੇ ਸ਼ੁਰੂ ਕਰਤੇ ਤੇ ਗੁਰਪ੍ਰੀਤ ਨੂੰ ਸਾਈਡ ਲਾਈਨ ਕਰਨਾ ਸ਼ੁਰੂ ਕਰਤਾ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਕਿ ਦੋਵਾਂ ਦੇ ਰਿਸ਼ਤੇ ਸੁਖਾਵੇਂ ਰਹੇ ਜੀ, ਇਸ ਲਈ ਇਹਦੇ ਪਿੱਛੇ ਅੰਮ੍ਰਿਤਪਾਲ ਦੀ ਭੂਮਿਕਾ ਹੈ। ਠੀਕ ਹੈ। ਤੇ ਉਹਦੇ ਉਹ ਬੰਦੇ ਨੇ ਜੀ ਸਾਰੋਂ ਬਾਹਰੋਂ ਕਨੈਕਸ਼ਨ ਹੈ ਜੀ, ਰੇਕੀ ਕੀਤੀ ਆ ਕੀਤੀ। ਹੁਣ ਇਹ ਸਾਰੀ ਕਹਾਣੀ ਪੁਲਿਸ ਨੇ ਅੱਜ ਮੀਡੀਆ ਸਾਹਮਣੇ ਰੱਖੀ ਹੈ। ਠੀਕ ਹੈ ਜੀ। ਅੰਮ੍ਰਿਤਪਾਲ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਇਹ ਕਹਾਣੀ ਗਲੇ ਨਹੀਂ ਉਤਰ ਰਹੀ। ਉਹ ਕਹਿੰਦੇ ਵੀ ਇਹ ਦੱਸੋ ਕਿ ਕਿਤੇ ਉਹੀ ਪਹਿਲੂ ਤਾਂ ਨੀਗਾ ਕਿ ਅੰਮ੍ਰਿਤਪਾਲ ਸਿੰਘ ਤੇ NSA ਲਾਇਆ, ਫਿਰ NSA ਵਧਾਇਆ ਤੇ ਹੁਣ ਇਸ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਗਈ ਹੈ ਕਿ ਵੀ ਲਾਉਣਾ ਵੀ ਗੈਰ ਕਾਨੂੰਨੀ ਸੀ ਤੇ ਉਹਨੂੰ ਵਧਾਉਣਾ ਤਾਂ ਬਿਲਕੁਲ ਹੀ ਗੈਰ ਕਾਨੂੰਨੀ ਸੀ। ਜੀ। ਸੋ ਉਸ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਦੀ ਧਿਰ ਦਾ, ਉਹਨਾਂ ਦੇ ਪਰਿਵਾਰਕ ਜਾਂ ਨੇੜਲਿਆਂ ਦਾ ਮੰਨਣਾ ਇਹ ਹੈ ਕਿ ਵੀ ਇਸ NSA ਤੇ ਅੰਮ੍ਰਿਤਪਾਲ ਨੂੰ ਮਤਲਬ ਕਿ ਛੁੱਟੀ ਹੋਣ ਵਾਲੀ ਸੀ, ਇਹ ਤੋਂ ਕਿਨਾਰਾ ਹੋਣ ਵਾਲਾ ਸੀਗਾ, ਇਹ ਮਾਮਲਾ ਖਤਮ ਹੋਣ ਵਾਲਾ। ਠੀਕ ਹੈ ਜੀ। ਤੇ ਮੈਂਬਰ ਪਾਰਲੀਮੈਂਟ ਤੋਂ ਬਣਨ ਤੋਂ ਬਾਅਦ ਸਾਡੀ ਇਹ ਪੱਖ ਹੋਰ ਮਜ਼ਬੂਤ ਹੋ ਗਈ ਸੀ, ਇਸ ਲਈ ਕਿ ਅੰਮ੍ਰਿਤਪਾਲ ਸਿੰਘ ਤੋਂ NSA ਹਟਦਾ ਇਹ ਤੋਂ ਪਹਿਲਾਂ ਕਿ ਅੰਮ੍ਰਿਤਪਾਲ ਸਿੰਘ ਬਾਹਰ ਆਉਂਦਾ, ਜਦੋਂ ਕਿ ਇਹਦੀ ਵੀ ਕੋਈ ਅਜੇ ਨੇੜਲੇ ਵਕਤ ਸੰਭਾਵਨਾ ਸਿੱਧੀ ਰੂਪ 'ਚ ਨਜ਼ਰ ਨਹੀਂ ਆਉਂਦੀ। ਪਰ ਅੰਮ੍ਰਿਤਪਾਲ ਦੇ ਪਰਿਵਾਰਕ ਜੀਆਂ ਦਾ, ਨੇੜਲਿਆਂ ਦਾ ਮੰਨਣਾ ਕਿ ਉਹਦੇ 'ਚੋਂ ਬਚ ਜਾਣਾ ਸੀ, ਇਸ ਲਈ ਨਵਾਂ ਪੇਚ ਉਹਦੇ ਗਲ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਪਾਇਆ। ਇਸੇ 'ਚੋਂ ਇਹ ਗੱਲ ਚੱਲੂ ਹੈ ਕਿ ਉਹਦਾ ਨਾਂ ਕਤਲ 'ਚ ਆਇਆ ਜਾਂ ਪਾਇਆ ਗਿਆ। ਥੋੜੇ ਧਿਆਨ 'ਚ ਹੋਣਾ ਕਿ ਜਦੋਂ ਕੇਜਰੀਵਾਲ ਹੋਰਾਂ ਦੀ ਜ਼ਮਾਨਤੀ ਗੱਲ ਚੱਲਦੀ ਆ ਤਾਂ ਅਚਾਨਕ
ਉਸੇ ਪਹਿਲੂਆਂ ਦੇ ਉੱਤੇ ਈਡੀ ਤੋਂ ਬਾਅਦ ਸੀਬੀਆਈ ਆ ਜਾਂਦੀ ਹੈ ਤੇ ਜਿਹਦੇ ਪਰ ਉਹ ਕਿਹਾ ਜਾਂਦਾ ਕਿ ਜੀ ਇਹ ਤਾਂ ਸਾਡੀ ਜ਼ਮਾਨਤ ਰੋਕਣ ਲਈ ਹੈ ਪ੍ਰਕਿਰਿਆ, ਕਿ ਈਡੀ ਵਾਲੇ ਮਾਮਲੇ ਸਾਨੂੰ ਜ਼ਮਾਨਤ ਹੋ ਗਈ ਸੀ, ਇਸ ਲਈ ਅਸੀਂ ਬਾਹਰ ਨਾ ਸਕੀ, ਤਾਂ ਹੁਣ ਸੀਬੀਆਈ ਆ ਗਈ ਤੇ ਉਹ ਲਟਕਿਆ ਮਾਮਲਾ। ਵੈਸੇ ਅੱਜ ਸਭ ਤੋਂ ਪੁਰਾਣਾ ਜਿਹੜਾ ਮਤਲਬ ਕੇਜਰੀਵਾਲ ਦਾ ਸਾਥੀ ਸੀਗਾ ਸਤਿੰਦਰ ਜੈਨ, 2017 ਦਾ ਬੰਦ ਸੀ, ਅੱਜ ਉਹਨੂੰ ਵੀ ਜ਼ਮਾਨਤ ਮਿਲ ਗਈ ਵੈਸੇ। ਸੋ ਜਿਸ ਤਰ੍ਹਾਂ ਉੱਥੇ ਇਹ ਮੰਨਿਆ ਜਾ ਰਿਹਾ ਸੀਗਾ ਕਿ ਈਡੀ ਤੋਂ ਬਾਅਦ ਸੀਬੀਆਈ ਆ ਗਈ ਤਾਂ ਕਿ ਬਾਹਰ ਨਾ ਆਵੇ, ਉਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦਾ ਮੰਨਣਾ ਹੈ ਜਾਂ ਉਹਨਾਂ ਦੇ ਨੇੜਲਿਆਂ ਦਾ ਮੰਨਣਾ ਹੈ ਕਿ ਇਹਦੇ ਪਿੱਛੇ, ਇਹ ਕਹਾਣੀ ਦੇ ਪਿੱਛੇ ਵੀ ਇਸ ਲਈ ਨਾ ਪਾਇਆ ਜਾ ਰਿਹਾ ਕਿਉਂਕਿ ਵੀ ਕਿ ਉਧਰੋਂ ਜੇ ਐਨਐਸਏ ਤੋਂ ਬਾਹਰ ਆ ਜਾਂਦੇ ਤਾਂ ਬਾਹਰ ਨਾ ਜਾਵੇ, ਅਸੀਂ ਅੰਦਰ ਹੀ ਰੱਖਣਾ, ਇਸ ਲਈ ਉਹਨੂੰ ਕਤਲ ਮਾਮਲੇ ਚ ਉਲਝਾਇਆ ਜਾ ਰਿਹਾ। ਉਹ ਕਹਿੰਦੇ ਪਹਿਲਾਂ ਭਰਾ ਨੂੰ ਉਲਝਾਇਆ ਜੀ, ਨਸ਼ੇ ਦੇ ਮਾਮਲੇ ਚ ਮਾਲ ਬਰਾਮਦ ਹੋ ਗਿਆ, ਹੁਣ ਜੀ ਅੰਮ੍ਰਿਤਪਾਲ ਨੂੰ ਕਤਲ ਮਾਮਲੇ ਚ ਉਲਝਾਇਆ ਜਾ ਰਿਹਾ ਕਿਉਂਕਿ ਅਸੀਂ ਪਾਰਟੀ ਬਣਾਉਣ ਜਾ ਰਹੇ ਹਾਂ। ਜਦੋਂ ਕਿ ਪੁਲਿਸ ਕਹਿੰਦੀ ਸਾਡੇ ਕੋਲ ਦਾਅਵੇ ਨੇ, ਸਾਡੇ ਕੋਲ ਸਬੂਤ ਨੇ, ਸਾਡੇ ਕੋਲ ਤੱਥ ਹੈ, ਸਾਡੇ ਕੋਲ ਫੋਨਾਂ ਦੀ ਉਹ ਸਾਰਾ ਰਿਕਾਰਡਿੰਗ ਹੈ ਜੀ, ਉਹ ਹੈ ਨਾ, ਉਹਦੀ ਕਾਲ ਡਿਟੇਲ ਹੈ ਜੀ, ਉਹਦੇ ਆਧਾਰ ਤੇ ਸਾਡੇ ਕੋਲ ਇਹ ਸਾਰਾ ਖੁਲਾਸਾ ਜੀ ਕਿ ਇਹਦੇ ਵਿੱਚ ਵਿਦੇਸ਼ੀ ਤਾਕਤਾਂ ਜਿਹੜੀਆਂ ਬਾਹਰਲੇ ਮੁਲਕ 'ਚ ਸਾਡੇ ਹੀ ਬੰਦੇ ਬੈਠੇ ਨੇ, ਉਹਨਾਂ ਦੀ ਭੂਮਿਕਾ ਤੇ ਅੰਮ੍ਰਿਤਪਾਲ ਦੀ ਭੂਮਿਕਾ। ਸੋ ਹੁਣ ਇਹ ਤੋਂ ਬਾਅਦ ਇਸ ਮਸਲੇ ਦੇ ਉੱਤੇ ਜਦੋਂ ਅਦਾਲਤ 'ਚ ਚਲਾਨ ਜਾਊਗਾ, ਸਾਰਾ ਕੁਝ ਜਾਊਗਾ, ਪ੍ਰਕਿਰਿਆ ਜਾਊਗੀ, ਉੱਥੇ ਅੰਮ੍ਰਿਤਪਾਲ ਦੀ ਧਿਰ ਕਿਵੇਂ ਕੇਸ ਨੂੰ ਡਿਫਾਈਨ ਕਰਦੀ ਹੈ, ਇਹ ਦੇਖਣ ਵਾਲੀ ਗੱਲ ਹੈ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਵੀ ਜਿਹੜੀ ਆ ਪੰਥਕ ਹਲਕਿਆਂ ਤੋਂ ਹੀ ਹੈ, ਉਸ ਖਬਰ ਦੀ ਉੱਤੇ ਚਰਚਾ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪਿਛਲੇ ਕਈ ਦਿਨਾਂ ਤੋਂ ਸਿਆਸੀ ਤੌਰ ਤੇ ਤਾਂ ਉਲਝਿਆ ਹੋਇਆ ਹੀ ਸੀਗਾ, ਦਿਖਾਈ ਦੇ ਰਿਹਾ ਸੀਗਾ, ਉਹ ਤਾਂ ਕਿਸੇ ਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ, ਪਰ ਧਾਰਮਿਕ ਤੌਰ ਤੇ ਵੀ ਕਈ ਅਹਿਮ ਤੇ ਕਈ ਸੰਜੀਦਾ ਮਾਮਲਿਆਂ ਦੇ ਵਿੱਚ ਉਲਝਦਾ ਉਹ ਦਿਖਾਈ ਦਿੰਦਾ ਵਿਰਸਾ ਸਿੰਘ ਵਲਟੋਆ ਦੇ ਪ੍ਰਕਰਨ ਕਰਕੇ। ਮਾਨਤਾ ਵਾਲੀ ਗੱਲ ਕਿੱਥੋਂ ਨਿਕਲ ਆਈ? ਕੀ ਮਾਨਤਾ ਵੀ ਰੱਦ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ? ਬਿਲਕੁਲ ਜੀ। ਕੀ ਸ਼੍ਰੋਮਣੀ ਅਕਾਲੀ ਦਲ ਨੂੰ ਬੈਨ ਕਰ ਦਿੱਤਾ ਜਾਊਗਾ? ਕੀ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਖਾਰਜ ਕਰ ਦਿੱਤੀ ਜਾਊਗੀ? ਕੀ ਚੋਣ ਕਮਿਸ਼ਨ ਇਹ ਫੈਸਲਾ ਲੈ ਸਕਦਾ ਕਿ ਉਸ ਸਥਿਤੀ ਤੱਕ ਮਾਮਲਾ ਆ ਗਿਆ ਜਾਂ ਉਸ ਨੂੰ ਹਊਆ ਬਣਾਇਆ ਜਾ ਰਿਹਾ? ਅਸਲ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਮਤਲਬ ਇਸ ਤਰ੍ਹਾਂ ਸੀਗਾ ਕਿ ਜਿਵੇਂ ਪੈਰਵੀ ਕਰਨ ਗਏ ਹੁਣ ਸੁਖਬੀਰ ਬਾਦਲ ਦੀ ਜਥੇਦਾਰ ਸਾਹਿਬ ਕੋਲੇ, ਜਿਸ ਤਰ੍ਹਾਂ ਉਹ ਇੱਕ ਤੈਅ ਨੀਤੀ ਦੇ ਤਹਿਤ, ਤੈਅ ਫਾਰਮੂਲੇ ਤਹਿਤ ਗਏ ਹੁਣ ਤੇ ਉਹ ਸ਼ਬਦ ਆਪਣੇ ਲੈ ਗਏ, ਕੰਮ ਪਾਰਟੀ ਦਾ ਕਰਨ ਗਏ ਸੀ ਤੇ ਉੱਥੇ ਸ਼ਬਦ ਅਜਿਹੇ ਚੁਣ ਲਏ ਜਿਹਦੇ ਨਾਲ ਮਾਮਲਾ ਵਿਗੜ ਗਿਆ। ਤੇ ਵਿਗੜਨ ਤੋਂ ਬਾਅਦ ਵੀ ਮਤਲਬ ਕਿ ਵਿਰਸਾ ਸਿੰਘ ਵਲਟੋਹਾ ਨੇ ਚੁੱਪ ਧਾਰਨ ਦੀ ਬਜਾਏ ਇਸ ਨੂੰ ਹੋਰ ਹਵਾ ਦਿੱਤੀ ਕਿ ਉਹ ਆਪ ਮੁਹਾਰੇ ਬੋਲਦੇ ਰਹੇ, ਜਾਂ ਅਕਾਲੀਆਂ ਨੇ ਚੁੱਪ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਚੁੱਪ ਕਰਾਇਆ ਸੀ ਤਾਂ ਵੀ ਚੁੱਪ ਨਹੀਂ ਕੀਤੇ। ਸੋ ਮਾਮਲਾ ਇਸ ਕਦਰ ਤੱਕ ਵਿਗੜ ਗਿਆ ਕਿ ਜਥੇਦਾਰ ਸਾਹਿਬਾਨ ਨੂੰ ਸਾਹਮਣੇ ਆ ਕੇ ਉਹ ਦੱਸਣਾ ਪਏਗਾ ਕਿ ਵੀ ਸਾਡੇ ਤਾਂ ਇਹੋ ਜਿਹੇ ਹਮਲੇ ਹੋ ਰਹੇ ਨੇ, ਸਾਡੇ ਬਾਰੇ ਤਾਂ ਇਹ ਕੁਛ ਕਿਹਾ ਜਾ ਰਿਹਾ। ਤੇ ਉਹ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਦਲਜੀਤ ਚੀਮਾ ਹੋਰੀ, ਬਲਵਿੰਦਰ ਭੁੰਦੜ ਹੋਰੀ, ਹੈ ਨਾ, ਐਡਵੋਕੇਟ ਕਲਸੀ ਹੋਰੀ ਕਹਿੰਦੇ ਜੀ ਖਿਮਾ ਜਾਚਨਾ ਵੀ ਕਰਕੇ ਜੀ ਮਾਫੀ ਮੰਗ ਕੇ ਕਿ ਵਲਟੋਹੇ ਦੇ ਬੋਲਾਂ ਲਈ ਅਸੀਂ ਮਾਫੀ ਮੰਗਦੇ ਹਾਂ, ਪਰ ਹੁਣ ਅਸੀਂ ਕੀ ਕਰੀਏ, ਹੁਣ ਤਾਂ ਸਾਡੀ ਪਾਰਟੀ 'ਚ ਵੀ ਨਹੀਂ ਹੈਗਾ। ਪਰ ਇਹ ਸਭ ਦੇ ਦਰਮਿਆਨ ਉਹ ਅਸਿੱਧੇ ਰੂਪ ਦੇ ਵਿੱਚ ਉਹ ਗੱਲ ਉਭਾਰਦੇ ਰਹੇ ਕਿ ਦੇਖਿਓ ਜੀ ਕਿਤੇ ਅਜਿਹਾ ਨਾ ਹੋ ਜਾਵੇ ਜਿਹਦੇ ਨਾਲ ਅਕਾਲੀ ਦਲ ਦਾ ਨੁਕਸਾਨ ਹੋ ਜਾਵੇ, ਸਾਨੂੰ ਤਾਂ ਇਹ ਫਿਕਰ ਹੈ ਜੀ। ਮਤਲਬ ਜਿਹੜੀ ਗੱਲ ਵਲਟੋਹਾ ਹੋਰ ਸ਼ਬਦਾਂ ਦੇ ਨਾਲ ਕਰ ਰਿਹਾ ਸੀ, ਉਸ ਨੂੰ ਬੜੇ ਸੰਜੀਦਾ ਦੇ ਸ਼ਬਦਾਂ ਦੇ ਨਾਲ ਭੁੰਦੜ ਤੇ ਚੀਮਾ ਵੀ ਕਰ ਰਹੇ ਨੇ। ਤੇ ਚੀਮਾ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਦੇ ਆ ਮਤਲਬ ਜਥੇਦਾਰ ਰਘਵੀਰ ਸਿੰਘ ਹੋਰਾਂ ਨੂੰ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਸ ਮੁਲਾਕਾਤ ਦੌਰਾਨ ਮੀਡੀਆ ਨਾਲ ਗੱਲ ਕਰਦੇ ਆ, ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਕਿ ਸਾਨੂੰ ਇਸ ਗੱਲ ਦਾ ਵੀ ਇੱਕ ਖਦਸ਼ਾ ਲੱਗਦਾ ਕਿ ਕਿਤੇ ਇਹਦੇ ਪਿੱਛੇ ਜਿਹੜੀ RSS ਜਾਂ BJP ਦੀ ਸਾਜ਼ਿਸ਼ ਹੈ, ਉਹ ਕੱਲ ਨੂੰ ਇਹ ਕਹਿਣ ਕਿ ਲਓ ਜੀ ਇਹ ਪਾਰਟੀ ਤੇ ਤਾਂ ਮਤਲਬ ਅਜਿਹਾ ਪਹਿਲੂ ਹੋ ਗਿਆ ਤਾਂ ਧਾਰਮਿਕ ਸਜ਼ਾ ਲੱਗ ਗਈ ਇਹਨਾਂ ਨੂੰ, ਇਹ ਧਾਰਮਿਕ ਸੰਸਥਾ ਦੇ ਹੁਕਮਾਂ ਨਾਲ ਚੱਲਦੇ ਨੇ ਤੇ ਫਿਰ ਇਹ ਭਾਰਤੀ ਸੰਵਿਧਾਨ ਦੇ ਅਨੁਸਾਰ, ਰਾਸ਼ਟਰੀ ਪਾਰਟੀ ਦੇ ਅਨੁਸਾਰ ਨਿਰਪੱਖ ਪਾਰਟੀ ਕਿਵੇਂ ਹੋ ਸਕਦੇ ਨੇ ਜੀ, ਇਸ ਲਈ ਜੀ ਇਹਨਾਂ ਦੀ ਮਾਨਤਾ ਰੱਦ ਕਰੋ। ਕੋਈ ਇਹੋ ਜਿਹੀ ਸਿਫਾਰਿਸ਼ BJP ਕਰ ਦੇਵੇ, ਕੇਂਦਰ ਸਰਕਾਰ ਕਰ ਦੇਵੇ, ਚੋਣ ਕਮਿਸ਼ਨ ਆਪ ਮਾਰੇ ਨੋਟਿਸ ਲੈ ਜਾਵੇ ਤਾਂ ਇਹ ਹੋ ਸਕਦਾ। ਕਹਿੰਦੇ ਇਸ ਲਈ ਸਾਨੂੰ ਫਿਕਰ ਹੈ। ਕਮਾਲ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਚੰਗੇ ਖਾਸੇ ਵਕੀਲ ਹੈਗੇ, ਚੰਗੇ ਖਾਸੇ ਧਿਰਾਂ ਹੈਗੀਆਂ, ਔਰ ਲੰਮੇ ਸਮੇਂ ਤੋਂ ਮਾਫੀ ਦੇ ਲਈ ਇਹ ਪ੍ਰਕਿਰਿਆ ਘੜ ਰਹੇ ਨੇ, ਉਹ ਸਾਰੀ ਯੋਜਨਾਵਾਂ ਚੋਂ ਲੰਘ ਰਹੇ ਨੇ ਕਿ ਆਪਾਂ ਕਿਵੇਂ ਜਾਣਾ, ਕਿਵੇਂ ਪੇਸ਼ ਹੋਣਾ, ਜਦ ਪਤਾ ਹੀ ਨਹੀਂ ਸੀ ਕਿਆ ਵੀ ਮਸਲਾ ਹੋ ਸਕਦਾ। ਜਾਂ ਜਦ ਤੱਕ ਇਹ ਸੀਗਾ ਕਿ ਵੀ ਜਥੇਦਾਰ ਤਾਂ ਆਪਣੇ ਹੀ ਨੇ, ਆਪਣੇ ਹਿਸਾਬ ਨਾਲ ਹੀ ਚੱਲਣਗੇ, ਹੈ ਨਾ, ਕੋਈ ਗੱਲ ਨਹੀਂ, ਬਾਕੀਆਂ ਨੂੰ ਜੇ 10 ਦਿਨ ਦੀ ਲੱਗਦੀ ਹੈ, 15 ਦਿਨ ਦੀ ਲੱਗਦੀ ਹੈ, ਸੁਖਬੀਰ ਬਾਦਲ ਨੂੰ ਮਹੀਨੇ, 1.25 ਮਹੀਨੇ ਦੀ ਲੱਗ ਜੂਗੀ, ਲੱਗਣੀ ਤਾਂ ਧਾਰਮਿਕ ਸਜ਼ਾ ਹੀ ਹੈ।
ਇਸੇ ਹਵਾਲੇ ਨਾਲ ਤਾਂ ਹੀ ਬਿਰਸਾ ਸਿੰਘ ਬਲਟੋਹਾ ਨੇ ਕਿਹਾ ਸੀ ਨਾ ਕਿ ਜੇ ਵੀ ਕੋਈ ਸਖਤ ਫੈਸਲਾ ਲੈ ਲਿਆ ਤਾਂ ਮੈਂ ਖੰਡਾ ਖੜਕਾ ਦੂੰ। ਬਿਲਕੁਲ ਕਿਹਾ ਸੀ ਜੀ। ਇਹਦਾ ਮਤਲਬ ਉਹ ਇਹੀ ਕਹਿ ਰਿਹਾ ਸੀਗਾ ਕਿ ਹੋਰ ਕੋਈ ਸਜ਼ਾ ਨਾ ਲਿਓ। ਤੇ ਫਿਰ ਉਹਨਾਂ ਨੇ ਬਿਰਸਾ ਸਿੰਘ ਬਲਟੋਹਾ ਨੂੰ ਜਦੋਂ 10 ਸਾਲ ਦੀ ਸੁਣਾਈ ਕਿ 10 ਸਾਲ ਤੋਂ ਪਹਿਲਾਂ ਤੁਸੀਂ ਅਕਾਲੀ ਦਲ 'ਚ ਇਹਨੂੰ ਵਾਪਸ ਨਹੀਂ ਲੈ ਸਕਦੇ, ਇਹਨੂੰ ਪਾਰਟੀ ਚੋਂ ਬਾਹਰ ਕਰੋ, ਇਹਨੇ ਅਕਾਲੀ ਦਲ ਦੀ ਨੀਂਦ ਉਡਾ ਦਿੱਤੀ ਕਿ ਬਈ ਜੇ ਬਿਰਸਾ ਸਿੰਘ ਬਲਟੋਹਾ ਦੇ ਜਥੇਦਾਰਾਂ ਦੇ ਘਰ ਜਾ ਕੇ ਉਹਨਾਂ ਦੇ ਉੱਤੇ ਹਮਲਾਵਰ ਰੁਖ ਜਾਂ ਘਟੀਆ ਸ਼ਬਦਾਂ ਦੇ ਰਾਹੀਂ ਹਮਲਾ ਕਰਨ ਦੇ ਨਾਲ ਇਹ ਕਾਰਵਾਈ ਹੋ ਸਕਦੀ ਹੈ, ਤਾਂ ਫਿਰ ਸੁਖਬੀਰ ਦੇ ਖਿਲਾਫ ਤਾਂ ਉਹਦੀ ਸਰਕਾਰ 'ਚ ਅਣਪਛਾਤੀਆਂ ਗੋਲੀਆਂ, ਅਣਪਛਾਤੀ ਪੁਲਿਸ, ਬੇਅਦਬੀ ਦੇ ਮਾਮਲੇ, ਡੇਰਾ ਮੁਖੀ ਨੂੰ ਮਾਫੀ, ਉਹਦੀ ਫਿਲਮ, ਉਹਦਾ ਪੋਸ਼ਾਕ, ਉਹਦਾ ਸਾਰਾ ਕੁਛ, ਉਹ ਸਾਰੇ ਪਹਿਲੂ ਖੜੇ ਨੇ। ਤੇ ਇਹਨਾਂ ਸਾਰੇ ਮਾਮਲਿਆਂ 'ਚ ਤਾਂ ਫਿਰ ਜਿੰਨਾ ਮੰਤਰੀ ਹੈ, ਚਾਹੇ ਉਹ ਸੁਧਾਰ ਲਹਿਰ ਵਾਲੇ ਪਾਸੇ ਨੇ, ਚਾਹੇ ਇੱਧਰ ਨੇ, ਉਹਨਾਂ ਨੂੰ ਕਿਸੇ ਨੂੰ 2 ਸਾਲੀ, ਕਿਸੇ ਨੂੰ 4 ਸਾਲੀ, ਕਿਸੇ ਨੂੰ 5 ਸਾਲੀ, ਤੇ ਸੁਖਬੀਰ ਤੱਕ ਜਾਂਦੇ ਜਾਂਦੇ ਕਿਤੇ 20 ਸਾਲੀ ਨਾ ਬਣ ਜਾਵੇ। ਸਹੀ। ਸੋ ਇਸ ਚੀਜ਼ ਨੇ ਫਿਕਰ ਪਾਇਆ। ਇਸ ਲਈ ਤੁਸੀਂ ਹੁਣ ਇਹ ਮਾਹੌਲ ਘੜਦੇ ਜਾ ਰਹੇ ਹੋ ਕਿ ਦੇਖਿਓ ਜੀ ਕਿਤੇ ਉਹ ਨਾ ਹੋ ਜਾਵੇ ਜੋ RSS ਚਾਹੁੰਦੀ ਹੈ, ਜੋ BJP ਚਾਹੁੰਦੀ ਹੈ ਜੀ। ਇਸ ਲਈ ਕਿਤੇ ਜੀ ਅਕਾਲੀ ਦਲ ਨੂੰ ਦੇ ਖਿਲਾਫ ਇਹ ਨਾ ਫੈਸਲਾ ਜਾਵੇ ਕਿ ਉਹਨਾਂ ਦੀ ਮਾਨਤਾ ਹੀ ਰੱਦ ਹੋ ਜਾਵੇ। ਪਹਿਲੀ ਗੱਲ ਤਾਂ ਇਹ ਆ ਕਿ RSS ਤੇ ਜਿਹੜੀ ਭਾਜਪਾ ਦਾ ਹੂਆ ਹੁਣ ਦਿਖਾਇਆ ਜਾ ਰਿਹਾ, ਉਸ ਨੂੰ ਪੰਜਾਬ 'ਚ ਲੈ ਕੇ ਕੌਣ ਆਇਆ? ਜਥੇਦਾਰ ਲੈ ਕੇ ਆਏ ਸੀ ਕਿ ਤੁਸੀਂ ਲੈ ਕੇ ਆਏ? ਸਹੀ, ਬਿਲਕੁਲ ਸਹੀ। ਸਿਰ ਤੇ ਬਿਠਾ ਕੇ ਕਿਹਨੇ ਲਿਆਇਆ? ਤੇ ਜੇ ਅੱਜ ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਉਸ ਦਬਾਅ 'ਚ ਨੇ, ਤਾਂ ਉਸ ਦਿਨ ਤੁਸੀਂ ਕਿਹਦੇ ਦਬਾਅ ਸੀ? ਜਦੋਂ ਡੇਰਾ ਮੁਖੀ ਦੇ ਪਰਚੇ ਰੱਦ ਕਰ ਰਹੇ ਸੀ, ਜਦੋਂ ਡੇਰਾ ਮੁਖੀ ਨੂੰ ਮਾਫੀਆਂ ਦੇ ਰਹੇ ਸੀ, ਜਦੋਂ ਜਥੇਦਾਰਾਂ ਨੂੰ ਘਰੇ ਬੁਲਾ ਰਹੇ ਸੀ, ਜਦ ਕਿਹਦੇ ਦਬਾਅ ਸੀ? ਜਦੋਂ ਜਥੇਦਾਰ ਬਦੰਤੀ ਹੋਰਾਂ ਨੂੰ ਬਿਮਾਰੀ ਦਾ ਬਹਾਨਾ ਲਵਾ ਕੇ ਤੋਰਿਆ ਗਿਆ ਸੀ, ਜਦੋਂ ਸਖਤ ਫੈਸਲਾ ਲੈ ਰਹੇ ਸੀ, ਤਦ ਕਿਹਦੇ ਦਬਾਅ 'ਚ ਕੀਤਾ ਸੀ ਉਹ ਫੈਸਲਾ? ਇਸ ਲਈ ਜਵਾਬ ਤਾਂ ਇੱਧਰ ਵੀ ਖੜਾ। ਪਰ ਜਦੋਂ ਸੁਖਬੀਰ ਬਾਦਲ ਸਪਸ਼ਟੀਕਰਨ ਲੈ ਕੇ ਹੁਣ ਗਏ ਜਥੇਦਾਰ ਸਾਹਮਣੇ, ਤਾਂ ਉਹਨਾਂ ਨੇ ਝੋਲੀ ਅੱਡ ਕੇ ਕਿਹਾ ਕਿ ਮੈਂ ਸਾਰੇ ਗਨਾ ਆਪਣੀ ਝੋਲੀ 'ਚ ਪਾਉਣਾ, ਜੋ ਮੈਨੂੰ ਹੁਕਮ ਲੱਗੂਗਾ ਮੈਨੂੰ ਪਰਵਾਹ ਨਾ। ਉਦੋਂ ਨਹੀਂ ਪਤਾ ਸੀਗਾ ਕਿ ਆਹ ਕੁਛ ਹੋ ਸਕਦਾ। ਹੁਣ ਕਹਿੰਦੇ ਜੀ ਇਹ ਵੀ ਚਰਚਾ ਸ਼ੁਰੂ ਕਰਵਾਤੀ ਜਾਂ ਹੋ ਗਈ ਕਿ ਜਥੇਦਾਰ ਸਾਹਿਬ ਵੀ ਧਾਰਮਿਕ ਸਜ਼ਾ ਹੀ ਦੇ ਸਕਦੇ, ਉਹ ਰਾਜਨੀਤਿਕ ਸਜ਼ਾ ਨਹੀਂ ਦੇ ਸਕਦੇ। ਭਾਈ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਹੋ ਗਈ ਹੈ ਨਹੀਂ ਸੀ। ਤੁਸੀਂ ਪੰਥਕ ਪਾਰਟੀ ਸੀ ਜੀ। ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੰਗ ਸੀ। ਸਹੀ ਬਿਲਕੁਲ। ਤੁਸੀਂ ਸੱਤਾ ਸੁੱਖ ਮਾਨਣ ਲਈ ਨਹੀਂ ਆਏ ਸੀ, ਤੁਸੀਂ ਕੌਮ ਦੇ ਹਿੱਤਾਂ ਦੀ ਲੜਾਈ ਲੜਨ ਲਈ ਆਏ ਸੀ। ਬਿਲਕੁਲ ਸਹੀ ਹੈ। ਤੁਸੀਂ ਪੰਜਾਬੀਅਤ ਦੀ ਲੜਾਈ ਲੜਨ ਲਈ ਆਏ ਸੀ। ਤੇ ਤੁਸੀਂ ਕੁਰਸੀਆਂ ਦੀ ਲੜਾਈ ਲੜਨ ਲੱਗ ਪਏ, ਤੁਸੀਂ ਅਹੁਦਿਆਂ ਦੀ ਲੜਾਈ ਲੜਨ ਪਏ। ਉਹਦੇ ਲਈ ਤੁਸੀਂ ਸਾਰਾ ਕੁਝ ਦਾਅ ਤੇ ਲਾਤਾ। ਚਲੋ ਆਪਾਂ ਕਹਿੰਦੇ ਆ ਕਿ ਇਹ ਵੀ ਪਹਿਲੂ ਭਾਰੂ ਹੈ ਜਿਹੜਾ ਅਕਾਲੀ ਦਲ ਦੀ ਫਿਕਰਮੰਦੀ ਚੋਂ ਨਿਕਲ ਰਿਹਾ ਕਿ ਹਾਂ ਵੀ ਕੱਲ ਨੂੰ ਮਾਨਤਾ ਰੱਦ ਹੋ ਸਕਦੀ ਹੈ ਜੀ। ਪਰ ਜਦੋਂ ਇਹ ਮਾਮਲਾ ਸ਼ੁਰੂ ਹੋਇਆ ਸੀ, ਆਪਾਂ ਉਸੇ ਦਿਨ ਇਹ ਸਵਾਲ ਕੀਤਾ ਸੀ ਪ੍ਰਵੀਨ ਜੀ ਕਿ ਕੀ ਸੁਖਬੀਰ ਬਾਦਲ ਆਪਣਾ ਅਹੁਦਾ ਛੱਡ ਕੇ ਜਾਣਗੇ? ਜੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਕਾਰਜਕਾਰਨੀ ਆਪਣੇ ਅਹੁਦਿਆਂ ਤੋਂ, ਪ੍ਰਧਾਨਗੀਆਂ ਤੋਂ ਅਸਤੀਫੇ ਦੇ ਕੇ ਜਾਂਦੀ ਹੈ ਔਰ ਨਵੀਂ ਸਾਰੀ ਟੀਮ ਚੁਣ ਲਈ ਜਾਂਦੀ ਹੈ, ਫਿਰ ਪਾਰਟੀ ਨੂੰ ਕੀ ਖਤਰਾ ਜੀ? ਦੱਸਿਓ ਮੈਨੂੰ। ਪਾਰਟੀ ਦਾ ਵਜੂਦ ਤਾਂ ਕਾਇਮ ਹੈ ਨਾ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਜਾ ਕਿਉਂ ਰਿਹਾ ਤਖਤ ਤੇ? ਉਹ ਇੱਕ ਨਿਮਾਣਾ ਸਧਾਰਨ ਸਿੱਖ ਬਣ ਕੇ ਕਿਉਂ ਨਹੀਂ ਜਾ ਰਿਹਾ? ਤੇ ਛੱਡ ਕੇ ਜਾਵੇ ਨਾ ਆਪਣੇ ਅਹੁਦੇ। ਫਿਰ ਮਸਲਾ ਤਾਂ ਮੈਂ ਪਹਿਲੇ ਦਿਨ ਤੋਂ ਹੀ ਬਾਤ ਕਰ ਰਿਹਾ ਕਿ ਇਹ ਸਾਰੀ ਕਹਾਣੀ 'ਚ ਲੱਗੇ ਰਿਹਾ ਕਿ ਅਕਾਲੀ ਦਲ ਨੂੰ ਬਚਾਉਣ ਦੀ ਲੜਾਈ ਤਾਂ ਕੋਈ ਲੜੇ ਨਹੀਂ ਰਿਹਾ, ਸਿਰਫ ਸੁਖਬੀਰ ਨੂੰ ਬਚਾਉਣ ਦੀ ਲੜਾਈ ਹੋ ਰਹੀ ਹੈ। ਜੀ ਬਿਲਕੁਲ। ਅੱਜ ਅਜੀਤ ਅਖਬਾਰ ਦੀ ਖਬਰ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਸਾਈਨ ਕਰ ਲਿਆ ਸੀ ਜੀ। ਬਲਟੋਹਾ ਮਾਮਲੇ ਦੇ ਵਿੱਚ ਵਰਿੰਦਰ ਸਿੰਘ ਭੁੰਦੜ ਵੀ ਛੱਡਣ ਨੂੰ ਤਿਆਰ ਹੋ ਗਈ ਸੀ ਦੁਬਾਰਾ। ਉਹ ਭਾਈ ਛੱਡੋ ਤਾਂ ਸਹੀ, ਛੱਡਦੇ ਤਾਂ ਹੈ ਹੀ ਨਹੀਂ, ਆਹੀ ਤਾਂ ਮਸਲਾ ਹੈ। ਜੀ ਬਿਲਕੁਲ ਸਹੀ। ਛੱਡਤਾ ਸੀ, ਛੱਡ ਦੇਣਾ ਸੀ ਜੀ, ਅਸਤੀਫਾ ਤਿਆਰ ਸੀ ਜੀ, ਲਿਖ ਲਿਆ ਸੀ, ਦਸਤਖਤ ਕਰ ਲਏ ਸੀ, ਭਾਈ ਕਰ ਦੋ ਜਾਰੀ। ਸੋ ਅੱਜ ਵੀ ਸੁਖਬੀਰ ਬਾਦਲ ਜੇ ਸੱਚਮੁੱਚ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਚੀ ਰਹੇ, ਕੋਈ ਮਾਨਤਾ ਵਾਲਾ ਮਸਲਾ ਨਾ ਹੋਵੇ, ਕੋਈ ਪਹਿਲੂ ਨਾ ਹੋਵੇ, ਕਿਉਂਕਿ 2 ਸੰਵਿਧਾਨ ਵਾਲਾ ਪਹਿਲੂ ਬਹੁਤ ਦੇਰ ਤੋਂ ਚੱਲਦਾ। ਉਹ ਕੋਰਟ ਕਚਹਿਰੀ ਤੱਕ ਗਿਆ ਹੋਇਆ ਮਾਮਲਾ ਕਿ ਤੁਸੀਂ SGP ਦੀਆਂ ਚੋਣਾਂ ਲੜਨ ਲੱਗੇ ਧਾਰਮਿਕ ਸੰਵਿਧਾਨ ਲਿਆਉਂਦੇ ਹੋ, ਤੇ ਅਕਾਲੀ ਦਲ ਦੇ ਵੱਲੋਂ MP ਔਰ MLA ਚੋਣ ਲੜਨ ਲੱਗੇ ਤੁਸੀਂ ਰਾਜਨੀਤਿਕ ਸੰਵਿਧਾਨ ਲਿਆਉਂਦੇ। ਜੀ ਬਿਲਕੁਲ। ਸੋ ਇਸ ਲਈ ਇਸ ਪਹਿਲੂ ਦਾ ਹੱਲ ਸਿੱਧਾ ਕਿ ਤੁਸੀਂ ਵੀ ਅਹੁਦੇ ਛੱਡ ਕੇ ਚਲੇ ਜਾਓ ਤੇ ਜਥੇਦਾਰ ਸਾਹਿਬ ਜੋ ਫੈਸਲਾ ਲੈਣਗੇ ਉਹਨੂੰ ਪ੍ਰਵਾਨ ਕਰੋ ਤੇ ਪਾਰਟੀ ਖੜੀ ਰਹੇ ਆਪਣੇ ਹਾਲ ਤੇ। ਸੁਖਬੀਰ ਬਾਦਲ ਤੋਂ ਪਹਿਲਾਂ ਵੀ ਬਹੁਤ ਪ੍ਰਧਾਨ ਰਹੇ ਨੇ। ਪਹਿਲਾਂ ਸੁਖਬੀਰ ਬਾਦਲ ਤੇ ਆ ਕੇ ਥੋੜਾ ਪ੍ਰਧਾਨਗੀ ਮੁੱਕਦੀ ਹੈ। ਪਰ ਇਹ ਪਹਿਲ ਕਦਮੀ ਕਰਨ ਦੀ ਇੱਛਾ ਨਹੀਂ। ਹਾਂ, ਰਹਿੰਦੀ ਖੁੰਦੀ ਕਸਰ ਮਿਲਾ ਦਾ ਬਲਟੋਹਾ ਜਿਹੜਾ ਬਚਾਉਣ ਗਏ ਸੀ ਉਹ ਮੁਸ਼ਕਿਲ ਹੋਰ ਵਧਾਇਆ ਹੈ। ਸੋ ਹੁਣ ਜਥੇਦਾਰ ਸਾਹਿਬ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਜੀ, ਤੇ ਬਲਟੋਹਾ ਵਾਲੇ ਪਹਿਲੂ ਨੇ ਇੱਕ ਰਾਹ ਖੋਲ ਦਿੱਤਾ, ਮੋਕਲਾ ਕਰ ਦਿੱਤਾ। ਹੁਣ ਸੁਖਬੀਰ ਬਾਦਲ ਲਈ ਸਖਤ ਫੈਸਲਾ
ਹੋਣ ਦੀ ਆਸ ਹੈ ਸੰਗਤ ਨੂੰ, ਜੀ ਜਿਹਦੀ ਉਮੀਦ ਕਰਦੇ ਨੇ ਜਥੇਦਾਰ ਸਾਹਿਬਾਨ ਤੋਂ। ਸੋ ਦੇਖਦੇ ਹਾਂ ਜਥੇਦਾਰ ਸਾਹਿਬਾਨ ਇਸ ਮਸਲੇ ਤੇ ਕਦੋਂ ਤੇ ਕਿਵੇਂ ਲੈਂਦੇ ਨੇ। ਇਹ ਮਾਮਲਾ ਅਜੇ ਲੰਬਾ ਚੱਲੇਗਾ। ਬਿਲਕੁਲ ਸਹੀ ਹੈ। ਦੂਜੀ ਗੱਲ ਜਿਹੜੀ ਇਸ ਪ੍ਰਕਰਨਾਂ ਦੇ ਵਿੱਚ, ਇਸ ਸਾਰੇ ਵਰਤਾਰਿਆਂ ਦੇ ਵਿੱਚ ਇੱਕ ਅਹਿਮ ਕੜੀ ਹੈ ਜਿਹਦਾ ਆਪਾਂ ਜ਼ਿਕਰ ਵੀ ਕਰਦੇ ਰਹੇ ਹਾਂ, ਉਹ ਹੈ SGPC ਚੋਣਾਂ। ਸ਼੍ਰੋਮਣੀ ਅਕਾਲੀ ਦਲ ਐਲਾਨ ਤਾਂ ਕਰ ਬੈਠਾ, ਜਾਂ ਕਹਿ ਲਓ ਕਿ ਕਰਵਾਇਆ ਗਿਆ, ਪਰ ਪਤਾ ਨਹੀਂ ਸੀ ਕਿ ਆਹ ਵਰਤਾਰੇ ਵਾਪਰ ਜਾਣੇ ਆ, ਵਿਰਸਾ ਸਿੰਘ ਵਲਟੋਆ ਵਾਲਾ ਤੇ ਜਥੇਦਾਰ ਸਾਹਿਬਾਨ ਵਾਲਾ। ਜਗੀਰ ਕੌਰ ਕਹਿੰਦੇ ਫਿਰ ਮੈਦਾਨ ਦੇ ਵਿੱਚ ਪ੍ਰਧਾਨਗੀ ਲਈ। ਜਗੀਰ ਕੌਰ 2022 ਦੇ ਵਿੱਚ ਚੋਣ ਲੜੀ ਸੀ, ਅਕਾਲੀ ਦਲ ਦੇ ਵਿੱਚ ਰਹਿੰਦੇ ਉਹਨੇ ਬਗਾਵਤ ਕੀਤੀ ਸੀ, ਜਦੋਂ ਕਿ ਇਹ ਅਕਾਲੀ ਦਲ ਬਾਦਲ ਵਾਲੀ ਧਿਰ ਦੇ ਵੱਲੋਂ ਹੈ ਕਿ ਉਹਨੇ ਬਗਾਵਤ ਕੀਤੀ ਸੀ। ਬੀਬੀ ਕਹਿੰਦੀ ਕਿ ਮੈਂ ਮੈਂਬਰ ਹਾਂ ਤੇ ਹਰੇਕ ਮੈਂਬਰ ਨੂੰ ਅਧਿਕਾਰ ਹੈ ਲੜਨ ਦਾ, ਇਸ ਲਈ ਮੈਂ ਲੜਦੀ। ਇਹ ਵੱਖਰੀ ਗੱਲ ਹੈ ਕਿ ਕਿਸੇ ਸਮੇਂ ਬਾਦਲਾਂ ਦੀ ਪਰਚੀ ਚੋਂ ਬੀਬੀ ਜਗੀਰ ਕੌਰ ਵੀ ਨਿਕਲਦੀ ਰਹੀ ਆ, ਜਦ ਕੋਈ ਹੋਰ ਕਿਸੇ ਦੇ ਕਾਗਜ਼ ਨਹੀਂ ਭਰਨ ਦਿੱਤੇ ਇਹਨਾਂ ਨੇ। ਪਰ ਹੁਣ ਬੀਬੀ ਜਗੀਰ ਕੌਰ ਨੂੰ ਸੰਵਿਧਾਨ ਵੀ ਚੇਤੇ ਆ, ਤੇ ਹੁਣ ਬੀਬੀ ਜਗੀਰ ਕੌਰ ਲੜਨੀ ਆ। ਔਰ ਬੀਬੀ ਜਗੀਰ ਕੌਰ ਨੇ ਜਦੋਂ 2022 ਚ ਲੜੀ ਸੀ, ਬੀਬੀ 42 ਵੋਟਾਂ ਲੱਗੀ ਸੀ, ਤਦ ਬਾਦਲਾਂ ਦਾ ਦਬਦਬਾ ਪੂਰਾ ਕਾਇਮ ਸੀ। ਤੇ ਉਹ ਤੋਂ ਬਾਅਦ ਜਦੋਂ ਸੰਤ ਬਲਵੀਰ ਸਿੰਘ ਘੁੰਨਸੋਰੀ ਲੜਦੇ ਨੇ ਤਾਂ ਉਹਨਾਂ ਦੀਆਂ ਵੋਟਾਂ ਘੱਟ ਕੇ 17-18 ਹੀ ਰਹਿ ਜਾਂਦੀਆਂ ਨੇ। ਸੋ ਪਰ ਆਪਾਂ ਉਸ ਦੌਰ ਚ ਗੱਲ ਕਰ ਰਹੇ ਸੀ ਜਦੋਂ ਇਹ ਸਾਰਾ ਐਪੀਸੋਡ ਨਹੀਂ ਵਾਪਰੇ ਸੀ, ਸਾਰੇ ਘਟਨਾਕ੍ਰਮ ਇੰਨੀ ਤੇਜ਼ੀ ਨਾਲ ਨਹੀਂ ਵਾਪਰੇ ਸੀ। ਉਸ ਸਮੇਂ ਆਪਾਂ ਗੱਲ ਕਰ ਰਹੇ ਸੀ ਕਿ ਬੀਬੀ 50-55 ਵੋਟਾਂ ਲਿਜਾ ਸਕਦੀ ਹੈ ਇਸ ਵਾਰ। ਜੀ। ਤੇ ਪਰ ਹੁਣ ਜਿਸ ਸਥਿਤੀ ਚ ਸੁਖਵੀਰ ਬਾਦਲ ਵਾਲਾ ਧੜਾ ਖੜਾ ਹੈ, ਤੇ ਜਿਸ ਤਰ੍ਹਾਂ ਸੁਧਾਰ ਲਹਿਰ ਨੇ ਬਾਦਲਾਂ ਦੇ ਉਮੀਦਵਾਰ ਦੇ ਆਉਣ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਮੈਦਾਨ ਚ ਉਤਾਰਿਆ, ਤੇ ਉਧਰ ਇਹ ਚ ਕੋਈ ਲੁਕਮਾ ਨੀਗਾ ਕਿ ਜਿਹੜਾ ਚੰਦੂ ਮਾਜਰਾ ਭਾਜਪਾ ਲਈ ਵੋਟਾਂ ਮੰਗਣ ਵੀ ਗਿਆ ਸੀ ਜੰਮੂ ਕਸ਼ਮੀਰ ਚ, ਉਹ ਭਾਜਪਾ ਦਾ ਪਿੱਛੇ ਸਾਥ ਨਾ ਹੋਵੇ, ਇਹ ਚ ਕੋਈ ਸ਼ੰਕੇ ਸ਼ੁਬੇ ਨਹੀਂ। ਇਸ ਰਾਜਨੀਤਿਕ ਧਿਰ ਦੇ ਮਗਰ, ਢੀਂਡਸਿਆਂ ਦੇ ਮਗਰ ਹੈ ਨਾ, ਜਾਂ ਰਖੜੇ ਹੋਰਾਂ ਦੇ ਨਾਲ, ਜਾਂ ਮਲੂਕਾ ਹੋਰਾਂ ਦੇ ਨਾਲ, ਉਹ ਸਾਰੇ ਪਹਿਲੂਆਂ ਤੋਂ ਸਭ ਨੂੰ ਪਤਾ ਕਿ ਰਾਜਨੀਤਿਕ ਤੌਰ ਦੇ ਉੱਤੇ ਇਹਨਾਂ ਦੀ ਲੁਕਵੀਂ ਸਪੋਰਟ ਕਰਦੀ ਹੈ ਬੀਜੇਪੀ। ਸੋ ਉਸ ਪਹਿਲੂ ਤੇ ਆ ਤਾਜ਼ੇ ਘਟਨਾਕ੍ਰਮ ਤੇ ਅਕਾਲੀ ਦਲ ਬਾਦਲ ਧਰੇ ਦੇ ਹੋਰ ਕਮਜ਼ੋਰ ਹੋਣ ਤੋਂ ਬਾਅਦ ਸੁਧਾਰ ਲਹਿਰ ਵਾਲਿਆਂ ਨੇ ਇੱਕ ਟੀਮ ਬਣਾਈ ਹੈ ਜਨਾਬ। ਠੀਕ ਹੈ ਜੀ। ਤੇ ਉਹ ਟੀਮ ਦਾ ਕੰਮ ਸਿਰਫ ਇਹੀ ਹੈ ਕਿ ਤੁਸੀਂ ਉਹਨਾਂ ਸਾਰੇ ਮੈਂਬਰਾਂ ਤੱਕ ਪਹੁੰਚ ਕਰਨੀ ਹੈ ਜਿਹੜੇ ਮੈਂਬਰ ਬਾਦਲਾਂ ਨੂੰ ਭੁਗਤਦੇ ਨੇ। ਜਿਹੜੇ ਆਪਣੇ ਨਾਲ ਹੈਗੇ ਨੇ ਉਹਨਾਂ ਤੱਕ ਤਾਂ ਅਸੀਂ ਜਨਤਕ ਹੈਗੇ ਆ ਸਾਰੇ, ਪਰ ਇਹ ਲੁਕਵੀਂ ਟੀਮ ਲੁਕਵੇਂ ਏਜੰਡੇ ਤੇ ਉਹਨਾਂ ਤੱਕ ਪਹੁੰਚ ਕਰੂਗੀ। ਉਹਨਾਂ ਦੇ ਘਰੇ ਮੰਜਾ ਡਾਹੋ, ਸੋਵੋ, ਰਹੋ, ਖਾਓ ਪੀਓ, ਗੱਲਬਾਤ ਕਰੋ, ਤੇ ਉਹਨੂੰ ਇਸ ਮਸਲੇ ਤੇ ਲਿਆਓ ਕਿ ਜੀ ਪੰਥ ਤਾਂ ਹੀ ਬਚਦਾ ਜੀ ਬੀਬੀ ਬਣਦੀ ਹੈ। ਉਹ ਇਸ ਫਾਰਮੂਲੇ ਤੇ ਕੰਮ ਕਰਦੇ, ਮਤਲਬ ਹੋਂਦ ਦੀ ਲੜਾਈ ਬਣ ਕੇ ਲੜਦੇ। ਉਹਨਾਂ ਨੂੰ ਲੱਗਦਾ ਕਿ ਰਾਜਨੀਤਿਕ ਲੜਾਈ ਜਿੱਤਣੀ ਅਜੇ ਸਾਡੇ ਲਈ ਮੁਸ਼ਕਲ ਹੈ, ਪਰ ਅਸੀਂ ਆ SGPC ਵਾਲੀ ਲੜਾਈ ਜਿੱਤ ਗਏ ਜੇ ਤਾਂ ਫਿਰ ਬਾਦਲਾਂ ਦੇ ਹੱਥੋਂ ਸਾਰਾ ਕੁਝ ਨਿਕਲ ਜੂਗਾ। ਸੋ ਇੱਧਰ ਅਜੇ ਵੀ ਮਤਲਬ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਵੱਡੇ ਦਾਅਵੇਦਾਰ ਮੰਨਿਆ ਜਾ ਰਿਹਾ, ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ। ਤੁਸੀਂ ਇੱਥੋਂ ਹੀ ਦੇਖ ਲਓ ਕਿ ਕਿੰਨਾ ਇਹ ਮੁਕਾਬਲਾ ਫਸਮਾ ਹੋਏਗਾ ਕਿ ਪਿਛਲੀ ਵਾਰ ਜਿਹੜੇ ਸੰਤ ਬਲਵੀਰ ਸਿੰਘ ਘੁੰਨਸੋਰਾ ਨੂੰ ਖੜਾ ਕੀਤਾ ਸੀ, 17-18 ਵੋਟਾਂ ਸੀ, ਬੀਬੀ ਜਗੀਰ ਕੌਰ ਵੀ ਉਹਨਾਂ ਦੇ ਘਰੇ ਜਾਈ ਹੈ, ਤੇ ਪਤਾ ਲੱਗਿਆ ਮੈਨੂੰ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਉਹਨਾਂ ਦੇ ਘਰੇ ਜਾ ਚੁੱਕੇ ਨੇ। ਸੋ ਇਸ ਲਈ ਇਸ ਵਾਰ ਮੈਂਬਰਾਂ ਦਾ ਮੁੱਲ ਖੂਬ ਪੈਣ ਵਾਲਾ ਹੈ। ਹਾਂ, ਹੁਣ ਉਹ ਧਾਰਮਿਕ ਮਰਿਆਦਾ ਅਨੁਸਾਰ ਸਤਿਕਾਰ ਵਜੋਂ ਵੀ ਪੈਂਦਾ, ਸਿਧਾਂਤ ਵਜੋਂ ਵੀ ਪੈਂਦਾ, ਜਾਂ ਇੱਥੇ ਵੀ ਕੁਝ ਹੋਰ ਫਾਰਮੂਲੇ ਚੱਲਦੇ ਆ ਬਈ, ਇਹ ਰੱਬ ਜਾਣੇ। ਪਰ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਬਾਦਲ ਧੜੇ ਦੀਆਂ ਮੁਸ਼ਕਲਾਂ 'ਚ ਹੋਰ ਵਾਧਾ ਕਰ ਦਿੱਤਾ। ਜਿੱਤ ਹਾਰ ਜੋ ਹੋਊਗੀ ਉਹ 28 ਨੂੰ ਦੇਖਾਂਗੇ। ਸਿਆਸੀ ਰਸਾਤਲ ਤੋਂ ਤਾਂ ਅਕਾਲੀ ਦਲ ਲਗਾਤਾਰ ਖਿਸਕ ਹੀ ਰਿਹਾ ਸੀ। ਧਾਰਮਿਕ ਮਸਲਿਆਂ ਦੇ ਪੈਦਾ ਹੋਣ ਦੇ ਨਾਲ ਹੁਣ ਧਾਰਮਿਕ ਸਿਆਸਤ ਦੇ ਵਿੱਚ ਵੀ ਜਿਹੜੀ ਉਹਦੀ ਪਕੜ ਸੀ, ਹਾਲਾਂਕਿ ਇਸ ਪਕੜ ਨੂੰ ਬਰਕਰਾਰ ਰੱਖਣ ਦੇ ਲਈ ਜੋ ਹੀਲੇ ਵਸੀਲੇ ਕੀਤੇ ਗਏ, ਉਹ ਤਾਂ ਜਿਵੇਂ ਦੂਜੀ ਆਪਾਂ ਆਮ ਰਾਜਨੀਤੀ ਕਰਦੇ ਹੋ, ਉਹ ਉਹਨਾਂ ਤੋਂ ਕੋਈ ਬਹੁਤੇ ਵੱਖਰੇ ਤਾਂ ਨਹੀਂ ਜਾਪਦੇ ਜਦੋਂ ਉਹਨਾਂ ਨੂੰ ਖੰਗਾਲਦੇ ਆ ਜਾਂ ਉਹਨਾਂ ਤੇ ਗੱਲ ਕਰਦੇ। ਮਸਲਾ ਹੀ ਸਭ ਤੋਂ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ SGPC ਦੇ ਵਿੰਗ ਬਣ ਕੇ ਕੰਮ ਕਰਨਾ ਸੀ, ਉਹਨਾਂ ਦੀ ਇੱਕ ਮਤਲਬ ਉਹਨਾਂ ਦਾ ਖਾ ਕੇ ਕਰਨਾ ਸੀ, ਜਾਂ ਤੁਹਾਡਾ ਟਾਰਗੇਟ ਇਹੀ ਬਣ ਗਿਆ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਸੀ, ਤੇ ਉਹ ਕਬਜ਼ਾ ਕਰ ਲਿਆ ਤੁਸੀਂ ਉਸਨੂੰ ਆਪਣੇ ਕੰਟਰੋਲ 'ਚ ਰੱਖਿਆ। ਸੋ ਲੋਕ ਇਸ ਪੱਖ ਤੋਂ ਵੀ ਤੁਹਾਨੂੰ ਦੁਖੀ ਨੇ। ਪਰ ਜਿਹੜੀ ਦੂਜੀ ਧਿਰ ਹੁਣ ਆਪਣੇ ਆਪ ਨੂੰ ਸੁਧਾਰ ਲਹਿਰ ਦੱਸਦੀ ਹੈ, ਕਿਸੇ ਸਮੇਂ ਉਹ ਵੀ ਤਾਂ ਇਸੇ ਦਾ ਹਿੱਸਾ ਰਹੀ ਹੈ। ਜੀ, ਅਗਲੀ ਖਬਰ ਦੇ ਵੱਲ ਵਧ ਗਏ। ਕਹਿੰਦੇ ਕਿਸਾਨਾਂ ਨੂੰ ਕਿਸਾਨ ਭਵਨ ਦੇ ਵਿੱਚ ਹੀ ਕੈਦ ਕਰ ਲਿਆ ਜੀ। ਅੱਜ ਦੇਖੋ, ਇਸ ਸਮੇਂ ਪੰਜਾਬ 'ਚ ਚੱਲ ਰਿਹਾ ਝੋਨੇ ਦਾ ਸੀਜ਼ਨ। ਹਾਂਜੀ, ਤੇ ਮੈਨੂੰ ਬੇਸ਼ੱਕ ਪੱਤਰਕਾਰੀ ਕਰਦੇ ਨੂੰ ਮਤਲਬ ਕਿ ਹੈ ਨਾ 24-25 ਸਾਲ ਤੋਂ ਉੱਪਰ ਸਮਾਂ ਹੋ ਗਿਆ। ਹਾਂਜੀ,
ਪਰ ਮੈਂ ਆਪਣੀ ਇਸ ਉਮਰ 'ਚ ਜਦ ਤੋਂ ਸੋਝੀ ਸੰਭਾਲੀ ਹੈ, ਮੈਂ ਮੰਡੀਆਂ 'ਚ ਕਿਸਾਨ ਇਸ ਕਦਰ ਰੁਲਦਾ ਨਹੀਂ ਦੇਖਿਆ ਜਿਸ ਕਦਰ ਇਸ ਵਾਰ। ਮੰਡੀਆਂ 'ਚ ਹਮੇਸ਼ਾ ਕਦੇ ਬਾਰਦਾਨੇ ਨੂੰ ਲੈ ਕੇ, ਕਦੇ ਖਰੀਦ ਨੂੰ ਲੈ ਕੇ, ਕਦੇ ਲਦਾਈ ਨੂੰ ਲੈ ਕੇ ਮਸਲੇ ਬਣਦੇ ਰਹੇ ਆ, ਪਰ ਇੰਨੇ ਗੰਭੀਰ ਮਸਲੇ ਇਸ ਰੂਪ 'ਚ ਮੈਂ ਨਹੀਂ ਦੇਖਿਆ। ਅਦਾਇਗੀ ਨੂੰ ਲੈ ਕੇ ਕਈ ਵਾਰ ਮਸਲੇ ਬਣੇ ਆ, ਫਿਰ ਮਤਲਬ ਕਿ ਇੱਕ ਦਿਨ 'ਚ ਅਦਾਇਗੀ, ਤੁਰੰਤ ਅਦਾਇਗੀ, 24 ਘੰਟਿਆਂ ਦੀ ਅਦਾਇਗੀ, ਪਰ ਇਹ ਤਾਂ ਕਹਿੰਦੇ ਸੀ ਕਿ ਢੇਰੀ ਚੱਕੀ ਬਾਅਦ 'ਚ ਜਾਊਗੀ, ਪਹਿਲਾਂ ਅਦਾਇਗੀ ਹੋਊ, ਤੇ ਅਗਲੇ ਸੱਚੇ ਢੇਰੀ ਚੱਕੀ ਨਹੀਂ ਜਾ ਰਹੀ ਹੈ। ਤਾਂ ਪ੍ਰਵੀਨ ਜੀ, ਸਰਕਾਰੀ ਤੌਰ ਤੇ 1 ਅਕਤੂਬਰ ਤੋਂ ਖਰੀਦ ਸ਼ੁਰੂ ਹੈ ਝੋਨੇ ਦੀ। ਜੀ। ਇਹ ਤਾਂ ਵਿੱਚ ਪੰਚਾਇਤੀ ਚੋਣਾਂ ਆ ਗਈਆਂ, ਉਹਦੇ ਕਰਕੇ ਥੋੜੀ ਆਮਦ ਘੱਟ ਸੀ, ਤੇ ਜਿੱਦਾਂ ਹੀ ਹੁਣ ਪੰਚਾਇਤੀ ਚੋਣਾਂ ਨਿਬੜੀਆਂ, ਮੰਡੀਆਂ 'ਚ ਅੰਬਾਰ ਇਸ ਕਦਰ ਲੱਗੇ ਨੇ ਕਿ ਮੰਡੀਆਂ 'ਚ ਤਾਂ ਥਾਂ ਨਹੀਂ, ਥੜੇ ਦੇ ਉੱਤੇ ਝੋਨਾ ਸਿੱਟਣ ਨੂੰ ਥਾਂ ਨਹੀਂ। ਬਾਹਰ ਵਾਲੀਆਂ ਜਿਹੜੀਆਂ ਸੜਕਾਂ ਦੇ ਰਾਹੀਂ ਟਰੈਲੀ ਆਉਣੀਆਂ, ਉਹਨਾਂ ਸੜਕਾਂ ਦੀ ਵੀ ਢੇਰੀਆਂ, ਤੇ ਜਿਹੜੀ ਮੁੱਖ ਮਾਰਗ ਨੇ ਉਹਨਾਂ ਦੀ ਵੀ ਢੇਰੀਆਂ, ਤੇ ਨਾਲ ਲੱਗਦੇ ਜਿਹੜੇ ਖੇਤਾਂ 'ਚ ਕਣਕ ਝੋਨਾ ਵੱਢ ਹੋ ਗਿਆ, ਉੱਥੇ ਵੀ ਝੋਨੇ ਦੀਆਂ ਢੇਰੀਆਂ। ਤੇ ਆੜਤੀਆ ਕਹਿੰਦਾ ਬਾਈ ਅਸੀਂ ਬੋਲੀ ਲਾ ਕੇ ਕਿਹਨੂੰ ਚੁਕਾਈਏ, ਹੈ ਨਾ। ਤੇ ਸ਼ੈਲਰ ਵਾਲੇ ਕਹਿੰਦੇ ਕਿ ਅਸੀਂ ਦੱਸ ਰੱਖੀਏ ਕਿੱਥੇ, ਪੁਰਾਣਾ ਮਾਲ ਚੱਕ ਨਹੀਂ ਹੋਇਆ। ਖੁੱਲੇ ਬਾਜ਼ਾਰ ਵਾਲੇ ਖਰੀਦਣ ਨੂੰ ਤਿਆਰ ਨੇ, ਉੱਥੇ ਫਿਰ ਆੜਤੀਆ ਵੀ ਮੋਟਾ ਕਮਾਉਣ ਨੂੰ ਫਿਰਦਾ, ਤੇ ਉੱਥੇ ਖੁੱਲੇ ਬਾਜ਼ਾਰ ਵਾਲਾ ਸਸਤਾ ਲੈਣ ਨੂੰ ਫਿਰਦਾ, ਤੇ ਕਿਸਾਨ 8 ਤੋਂ 10 ਦਿਨ ਹੋ ਗਏ ਮੰਡੀਆਂ 'ਚ ਬੈਠੇ ਹਨ। ਜਿਹੜੇ ਤਾਜ਼ੇ ਕਿਸਾਨ ਹੁਣੇ ਪਿੰਡਾਂ 'ਚ ਵੋਟਰ ਬਣ ਕੇ ਆਮ ਆਦਮੀ ਪਾਰਟੀ ਦੇ ਸਰਪੰਚਾਂ ਨੂੰ ਜਿਤਾ ਕੇ ਆਏ ਨੇ ਨਾ, ਹੁਣ ਉਹੀ ਅੱਜ ਝੰਡੇ ਲੈ ਕੇ ਚੰਡੀਗੜ੍ਹ ਨੂੰ ਤੁਰੇ ਗਏ ਸੀ। ਜੀ ਸਹੀ। ਅੱਜ SKM ਵੱਲੋਂ ਕਾਲ ਸੀਗੀ, ਅਗਰਾਹਾਂ ਜਥੇਬੰਦੀ ਨੇ ਕੱਲ ਟੋਲ ਫ੍ਰੀ ਕਰਾਏ ਨੇ ਇਸੇ ਮਸਲੇ ਲੈ ਕੇ। ਅੱਜ ਉਹਨਾਂ ਨੇ ਮੰਤਰੀ ਦੇ ਘਰਾਂ ਦਾ ਰੁਖ ਕੀਤਾ, ਤੇ ਇੱਧਰ SKM ਦੇ ਨਾਲ ਸੰਬੰਧਿਤ ਪੰਜਾਬ ਦੀਆਂ ਬਾਕੀ 32 ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਘਰ ਮੂਹਰੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਸੀ। ਬਾਕੀ ਸਾਰੇ ਮਸਲੇ ਕਿਸਾਨੀ ਮਸਲੇ ਜਿਉਂ ਦੇ ਤਿਉਂ ਨੇ, ਪਰ ਮੁੱਖ ਮੁੱਦਾ ਹੁਣ ਸਿਰਫ ਖਰੀਦ ਹੈ। ਤੇ ਉਸ ਨੂੰ ਲੈ ਕੇ ਅੱਜ ਆੜਤੀਆਂ ਦੇ ਨੁਮਾਇੰਦੇ ਵੀ, ਮਜ਼ਦੂਰਾਂ ਦੇ ਨੁਮਾਇੰਦੇ ਵੀ, ਸ਼ੈਲਰਾਂ ਦੇ ਨੁਮਾਇੰਦੇ ਵੀ, ਤੇ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਚੰਡੀਗੜ੍ਹ ਕੰਨੀ ਜਦੋਂ ਤੁਰੇ, ਤਾਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ, ਦਰਜਨਾਂ ਥਾਵਾਂ ਤੇ ਰੋਕਿਆ। ਚੰਡੀਗੜ੍ਹ ਕੰਨੀ ਨੂੰ ਆਉਣ ਤੋਂ ਰੋਕਿਆ, ਆਪਣੀ ਰਾਜਧਾਨੀ 'ਚ ਆਉਣ ਤੋਂ ਰੋਕਿਆ। ਤੇ ਉਸ ਦੌਰਾਨ ਮਤਲਬ ਧਨੇਰੋਂ ਦੀ ਤਾਂ ਅੱਜ ਪੱਗ ਵੀ ਲਾਤੀ ਕਹਿੰਦੇ, ਹੈ ਨਾ। ਤੇ ਇਸ ਸਥਿਤੀ ਤੱਕ ਪੰਜਾਬ ਪੁਲਿਸ ਨੇ ਬੇਸ਼ੱਕ ਬਾਅਦ ਚੋਂ ਮਾਫੀ ਮੰਗੀ, ਸਾਰਾ ਕੁਛ, ਪਰ ਪਹਿਲਾਂ ਨਹੀਂ ਪਤਾ ਹੁੰਦਾ। ਤੇ ਉਹ ਤੋਂ ਬਾਅਦ ਜਦੋਂ ਕਿਸਾਨ ਚੰਡੀਗੜ੍ਹ ਪਹੁੰਚ ਗਏ, ਤਾਂ ਚੰਡੀਗੜ੍ਹ ਪੁਲਿਸ ਨੇ ਕਈਆਂ ਨੂੰ ਕਈ ਥਾਵਾਂ ਤੇ ਰੋਕ ਲਿਆ, ਕਿਸੇ ਨੂੰ ਏਅਰਪੋਰਟ ਰੋਡ ਤੇ ਰੋਕ ਲਿਆ, ਕਿਸੇ ਨੂੰ 45 ਸੈਕਟਰ ਰੋਕ ਲਿਆ, ਕਿਸੇ ਨੂੰ ਕਿਤੇ ਰੋਕ ਲਿਆ। ਚਲੋ ਫਿਰ ਵੀ 8-10 ਲੀਟਰ 2-300 ਤੋਂ ਵੱਧ ਨੁਮਾਇੰਦਾ ਕਿਸਾਨ ਭਵਨ ਪਹੁੰਚ ਗਿਆ, ਤੇ ਅੰਦਰ ਉਹਨਾਂ ਨੇ ਮੀਟਿੰਗ ਕਰਨ ਤੋਂ ਬਾਅਦ ਜਿੱਦਾਂ ਹੀ ਮੁੱਖ ਮੰਤਰੀ ਦੇ ਘਰ ਕੰਨੀ ਚਾਲੇ ਪਾਉਣੇ ਸੀ, ਕਿਸਾਨ ਭਵਨ ਦੇ ਗੇਟ ਬੰਦ ਕਰ ਦਿੱਤੇ ਗਏ। ਉਹਨਾਂ ਮੂਹਰੇ ਬੈਰੀਗੇਟ ਲਾਤੇ, ਉਹਨਾਂ ਮੂਹਰੇ ਟਿੱਪਰ ਲਾਤੇ, ਉਹਨਾਂ ਨੂੰ ਸੰਗਲੀਆਂ ਪਾ ਦਿੱਤੀਆਂ। ਕਿਸਾਨ ਕਹਿੰਦੇ ਨਾ ਅਸੀਂ ਕੋਈ ਤੋੜਨ ਆਇਆ, ਨਾ ਕੁਛ ਭੰਨਣਾ ਹੈ, ਸਾਡਾ ਆਪਣਾ ਤਾਂ ਕਿਸਾਨ ਭਵਨ। ਲਓ ਫਿਰ ਅਸੀਂ ਇੱਥੇ ਬੈਠੇ ਹਾਂ, ਉੱਥੇ ਮੋੜ ਚੱਲ ਗਿਆ, ਫਿਰ ਉੱਥੇ ਹੀ ਮਹਿਕ ਲੱਗ ਗਿਆ, ਉੱਥੇ ਹੀ ਸਾਰਾ ਕੁਛ ਸ਼ੁਰੂ ਹੋ ਗਿਆ। ਤੇ ਸ਼ਾਮ ਨੂੰ 6:30 ਵਜੇ ਤੱਕ ਇਹ ਧਰਨਾ ਚੱਲਿਆ, ਤੇ ਮੁੱਖ ਮੰਤਰੀ ਸਾਹਿਬ ਹੋਰਾਂ ਦੇ ਦਫ਼ਤਰ ਤੋਂ ਚਿੱਠੀ ਆ ਗਈ ਕਿ ਕੱਲ ਨੂੰ ਜੀ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਨੇ ਸ਼ਾਮ ਨੂੰ 4 ਵਜੇ। ਕਿਸਾਨ ਜਥੇਬੰਦੀ ਨੇ ਆਪਣੀ ਮੀਟਿੰਗ ਕੀਤੀ, ਕਹਿੰਦੇ ਵੀ ਮੁੱਖ ਮੰਤਰੀ ਦੀ ਮੀਟਿੰਗ ਜਾਣਾ ਜਾਂ ਨਹੀਂ ਜਾਣਾ ਇਹ ਵੱਖਰੀ ਗੱਲ ਹੈ, ਪਰ ਸਵੇਰ ਨੂੰ ਜੇ ਫਿਰ ਗੇਟ ਖੋਲਣਗੇ ਤਾਂ ਅਸੀਂ ਤਾਂ ਮੁੱਖ ਮੰਤਰੀ ਦੇ ਘਰ ਮੂਹਰੇ ਮੋਰਚਾ ਲਾਉਣ ਜਾਵਾਂਗੇ, ਨਹੀਂ ਫਿਰ ਸਾਡਾ ਮੋਰਚਾ ਤਾਂ ਇੱਥੇ ਫਿਰ ਚੱਲੂਗਾ। ਅੱਜ ਕਿਸਾਨ ਸਾਰੇ ਕਿਸਾਨ ਭਵਨ 'ਚ ਰੁਕੇ ਹੋਏ ਨੇ। ਬੇਸ਼ੱਕ ਸ਼ਾਮ ਨੂੰ 5:30 ਵਜੇ ਤੋਂ ਬਾਅਦ ਪੁਲਿਸ ਗੇਟ ਖੋਲ੍ਹਣੀ ਮਜਬੂਰ ਹੋਈ, ਕਿਉਂਕਿ ਜਿਹੜੇ ਕਿਸਾਨ ਭਵਨ 'ਚ ਕੰਮ ਕਰਦੇ ਨੇ ਉਹਨਾਂ ਨੇ ਘਰਾਂ ਨੂੰ ਜਾਣਾ ਸੀ। ਤੇ ਕਿਸਾਨ ਕਹਿੰਦੇ ਕੋਈ ਨਾ, ਹੁਣ ਚਾਹੇ ਗੇਟ ਖੋਲੋ ਨਾ ਖੋਲੋ, ਅਸੀਂ ਇੱਥੇ ਬੈਠੇ ਹਾਂ। ਸੋ ਅੱਜ ਕਿਸਾਨ ਭਵਨ ਦੇ ਵਿੱਚ ਹੀ ਵੱਡੀ ਗਿਣਤੀ 'ਚ ਕਿਸਾਨ ਨੇ ਤੇ ਉਹਨਾਂ ਦੇ ਆਗੂ ਨੇ, ਤੇ ਸਵੇਰ ਨੂੰ ਫਿਰ ਇਸੇ ਪਹਿਲੂ ਤੇ ਮੋਰਚਾ ਲੱਗੂਗਾ ਕਿ ਖਰੀਦ ਕਿਉਂ ਨਹੀਂ ਪੂਰੀ ਰਿਦਮ 'ਚ ਚੱਲ ਰਹੀ, ਕਿਉਂ ਨਹੀਂ ਸਹੀ ਮਾਇਨੇ 'ਚ ਖਰੀਦ ਹੋ ਰਹੀ। ਇਸ ਮਸਲੇ ਨੂੰ ਲੈ ਕੇ ਨਾ ਕਿਸਾਨੀ ਮਸਲਾ ਹੱਲ ਹੈ, ਨਾ ਮਜ਼ਦੂਰੀ ਮਸਲਾ ਹੱਲ ਹੈ, ਨਾ ਆੜਤ ਦਾ ਮਸਲਾ ਹੱਲ ਹੈ, ਨਾ ਸ਼ੈਲਰ ਵਾਲਿਆਂ ਦਾ ਮਸਲਾ ਹੱਲ ਹੈ। ਨਾ ਰੈਕ ਖਾਲੀ ਹੋ ਰਹੇ ਨੇ, ਰੱਖਣੇ ਕਿੱਥੇ ਨੇ, ਕਿੱਥੋਂ ਝੋਨਾ ਸਾਂਭਣਾ। ਝੋਨਾ ਉਹ ਫਸਲ ਹੈ ਜਿਹੜੀ ਖੁੱਲੇ 'ਚ ਨਹੀਂ ਰੱਖੀ ਜਾ ਸਕਦੀ। ਹਾਂਜੀ ਬਿਲਕੁਲ, ਇਸ ਨੂੰ ਸਟੋਰ ਤੁਹਾਨੂੰ ਕਰਨਾ ਪਊਗਾ ਕਿਤੇ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਅੱਜ ਕਿਸਾਨ ਭਵਨ 'ਚ ਹੀ ਕਿਸਾਨਾਂ ਨੂੰ ਕੈਦ ਕਰ ਲਿਆ ਗਿਆ, ਜਿਹੜਾ ਕਿਸਾਨਾਂ ਦਾ ਹੀ ਭਵਨ ਹੈ। ਤੇ ਇੱਥੋਂ ਦਾ ਸਥਿਤੀ ਨਾਜ਼ੁਕ ਹੈ ਜੀ। ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਸ਼ਾਇਦ ਤੁਹਾਨੂੰ ਯਾਦ ਹੋਊਗੀ ਸ਼ਰਮਾ ਜੀ, ਪਿਛਲੀ ਵਾਰੀ ਜਦੋਂ ਕਣਕ ਦੀ ਪ੍ਰੋਕਿਉਰਮੈਂਟ ਨਹੀਂ ਹੋ ਰਹੀ ਸੀ, ਸ਼ਮਸ਼ਾਨ ਘਾਟ ਤੱਕ ਦੇ ਵਿੱਚ ਕਿਸਾਨਾਂ ਨੂੰ ਕਣਕ ਲਾਉਣੀ ਪਈ ਸੀ, ਲੰਬੀ ਦੇ ਵਿੱਚ ਬਾਦਲ ਦੀ ਸ਼ਾਇਦ ਗੱਲ ਖਬਰ ਸੀ। ਬਿਲਕੁਲ ਜੀ। ਤੇ ਜਾਂਦੇ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਦੀ। ਲੰਘੇ ਦਿਨਾਂ ਦੇ ਵਿੱਚ ਜੋ ਵਾਪਰਿਆ, ਕੋਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਲਈ ਕੋਈ ਸੁਖਾਵਾਂ ਮਾਹੌਲ ਨਹੀਂ ਸੀ। ਜਦੋਂ ਅਣਚਾਹੇ ਤਰੀਕੇ ਨਾਲ, ਜਦੋਂ ਬੰਦੇ ਦੀ ਮਰਜ਼ੀ ਨਾ ਹੋਵੇ ਤੇ ਦਫ਼ਤਰ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਹੋਣ, ਉਹਦੇ ਮੰਤਰੀਆਂ ਨੂੰ ਦਿੱਲੀ ਸੱਦਿਆ ਜਾ ਰਿਹਾ ਹੋਵੇ, ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਅੰਦਰਲੀ ਜੋ ਸਥਿਤੀ ਹੈ ਮਾਨਸਿਕ, ਉਹਨੂੰ ਸਮਝਿਆ ਜਾ ਸਕਦਾ ਹੈ। ਪਰ ਹੁਣ ਕਹਿੰਦੇ ਕੇਜਰੀਵਾਲ ਤੇ ਮਾਨ ਸਾਹਿਬ ਨੇ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕਰਾਇਆ ਜੀ। ਉਹ ਵੀ ਕੇਕ ਕੱਟ ਕੇ ਕਰਾਇਆ ਜੀ। ਹਾਂਜੀ ਬਿਲਕੁਲ।
ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਜਨਮ ਦਿਨ ਮਨਾਇਆ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕੱਲ ਸੀਗਾ ਜਨਮ ਦਿਨ। ਠੀਕ ਹੈ ਜੀ। ਤੇ ਸਵੇਰ ਹੁੰਦਿਆਂ ਹੀ ਟਵੀਟ ਵਾਲੀ ਪਾਰਟੀ ਦਾ ਟਵੀਟ ਕਰਨੋਂ ਭੁੱਲ ਗਈ, ਪਰ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਟਵੀਟ ਕਰਨਾ ਯਾਦ ਸੀ। ਉਹਨਾਂ ਨੇ ਸਵੇਰੇ ਹੀ ਉਹ ਐਕਸ ਜਿਹੜਾ ਹੁਣ ਬਣ ਗਿਆ ਉਹਦੇ ਪਰ ਪਾਤਾ ਕਿ भगवंत मान जी को हम मुबारक देते हैं और उनकी तंदुरुस्ती की कामना करते हैं। तो मैंने लगता केजरीवाल जी की नींद उड़ गई उन्हें इसे नाले कि लै भी किते केक उधर ना कट्टिया जावे। हाँ जी, हाँ जी, बिल्कुल। सो ये उधर कट्टिया जाऊगा, पत्ता इधर कट्टिया जाऊगा। हाँ, सो यही इसलिए ये हुण पत्ते कट्टने आ कि खंभ कट्टने आ, ये बहुत कुछ चल रहा। सो वो सारी प्रक्रिया दे विच लगातार पिछले लगभग महीनों तो ही मुख मंत्री जेरे इलाज भी रहे, प्रचार भी करते रहे, है ना, सारा कुछ होया है। दूरियां इस कदर वध गई कि मूहों दूई हुणों हट गए। चंडीगढ़ च आके भी खबर नहीं ली केजरीवाल ने, पंजाब के चौपर नूं सदा भी दे लिया, डोडे इकट्ठे जा भी आए, रैली भी कराए, तां भी सुर मिलदी नजर नहीं आई। पर चलो जन्मदिन शुभ आया कि मुख मंत्री भगवंत मान होरी अज दिल्ली च सीगे, मास्टरां नूं ट्रेनिंग ते तोरन दा दिन सीगा, कहंदे इस वी उन्हां नूं ट्रेनिंग ते तोरना। ते उस दौरान केजरीवाल जी ने केक कट्टिया ते एक चमचा भगवंत मान जी ने केजरीवाल जी के मुंह च पाया केक का, दूआ चमचा केजरीवाल जी ने भगवंत मान के मुंह च पाया। सो एक दूसरे नूं चमचो चमची होके मतलब मिठा मुंह कराया। हुण मैनू ये खबर नहीं है मेरे को कि केक केजरीवाल जी ने मंगाया सी कि भगवंत मान अपना आप नाल लै गए सी, इहदे बारे मेरे को खबर नहीं है। पर मिठा मुंह कराउण दीयां फोटोआं जरूर खुद जनतक कीतियां। हाँ, कि ये मतलब कि एक बरख चढ़ी बर्फी वाला दृश्य कि लै भाई ढकिया ही है, चमक दमकिया, पर असल च कंट्रोल कर लिया। असल च तुसीं वित्त तक, खजाने तक, मुख मंत्री दे घर तक, दफ्तर तक सारा कुछ दिल्ली दीयां टीमां लातियां ते उन्होंने हरे पेन दे उत्ते लाल पेन चलाउणा भी शुरू करता, नुस्ख भी कड्ढणे शुरू करते। 2.5 सालां दे विच पैसे बचाउणे कित्थों, खर्चाउणे कित्थों, किवें करना, उस हिसाब किताब जनता नूं दिखाउण लई, मीडिया नूं दिखाउण लई ड्रामा भी शुरू करता। असल च मैनूं नहीं पता की होऊगा। असल च तां लोक तां इह कहिंदे कि दिल्ली चोणां दे लई फंड इकट्ठा करन आई है ओह टीम। ते पर ये सब के दरम्यान अज ये फोटो ने हो सकता मुख मंत्री भगवंत मान नूं राहत दित्ती हो कि मेरी कुर्सी बचदी है, पर पंजाब नूं इस गल दा फिक्र है कि इस तस्वीर दे विचों भी कुछ होर रस्ता नहीं निकलिआ होगा आउंदे दिनां च। जी जी बिल्कुल। शर्मा जी, इन्हां खास खबरां ते खास जानकारियां दे लई तुहाडा बहुत बहुत धन्नवाद जी। बहुत शुक्रिया जी। प्रोग्राम खबर ते नज़र नूं आपां इत्थे समाप्त करांगे। तुहाडा सारिआं दा भी बहुत धन्नवाद। सत श्री अकाल। जुड़े रहो पंजाबी रेडियो USA दे नाल।